ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਰਮੀਤ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 14 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਟੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕਿਆਣਾ 415-909-0503 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਡਾਇਲ ਕਰੋ 8559052575 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਸਰੋਤਿਆਂ ਨੂੰ ਯਾਦ ਹੋਊਗਾ ਕਿ ਅਪ੍ਰੈਲ 3 ਨੂੰ ਸਵੇਰੇ 7 ਵਜੇ ਦੇ ਕਰੀਬ ਰਿਚਮੰਡ ਹਿੱਲ 95th ਐਵਨਿਊ ਦੇ ਉੱਤੇ ਆਪਣੇ ਇੱਕ ਬਜ਼ੁਰਗ 70 ਸਾਲਾਂ ਦੇ ਨਿਰਮਲ ਸਿੰਘ, ਉਹਨਾਂ ਨੂੰ ਇੱਕ ਬੰਦੇ ਨੇ ਬਹੁਤ ਕੁੱਟਿਆ ਸੀ, ਜਿਹਦੇ ਨਾਲ ਉਹਨਾਂ ਦੇ ਸੱਟਾਂ ਵੀ ਲੱਗੀਆਂ ਸੀ, ਖੂਨ ਵੀ ਨਿਕਲਿਆ ਸੀ। ਸੋ ਉਹਦੇ ਸੰਬੰਧ ਦੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਉਹਦੇ ਉੱਤੇ ਹੁਣ ਹੇਟ ਕ੍ਰਾਈਮ ਦੇ ਚਾਰਜਸ ਵੀ ਲਾਏ ਗਏ ਹੈਗੇ ਆ। ਜੀ ਬਿਲਕੁਲ। ਦੋ ਘਟਨਾਵਾਂ ਅੱਗੇ ਪਿੱਛੜ ਜਿਹੜੀਆਂ ਉਹ ਵਾਪਰੀਆਂ ਥੋੜ੍ਹੇ ਦਿਨਾਂ ਦੇ ਵਕਫੇ ਦੇ ਵਿੱਚ। ਹੁਣ ਵਰਨਨ ਡਗਲਸ ਨਾਂ ਦਾ 19 ਸਾਲਾਂ ਦਾ ਬਰਾਊਨਸਵਿਲ ਦਾ ਇਹ ਕਾਲੇ ਮੂਲ ਦਾ ਮੁੰਡਾ, ਇਸ ਨੂੰ ਬਰੁਕਲਿਨ ਦੇ ਵਿੱਚ ਅੱਜ ਕਹਿੰਦੇ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਉੱਤੇ ਰੋਬਰੀ, ਅਸੌਲਟ, ਐਗਰੀਵੇਟਿਡ ਹਰਾਸਮੈਂਟ ਦੇ ਨਾਲ ਹੇਟ ਕ੍ਰਾਈਮ ਦੇ ਜਿਹੜੇ ਚਾਰਜਸ ਆ ਉਹ ਵੀ ਲਾਏ ਗਏ ਆ। ਤਸਵੀਰ ਦੇ ਵਿੱਚ, ਵੀਡੀਓਜ਼ ਦੇ ਵਿੱਚ ਇਹ ਨਜ਼ਰ ਆ ਰਿਹਾ ਸੀ 70 ਸਾਲਾਂ ਦੇ ਨਿਰਮਲ ਸਿੰਘ ਹੁਣਾਂ ਨੂੰ ਇਸ ਨੇ ਲੈਫਰਡਸ ਬੁਲੇਵਾਰਡ ਤੇ 95th ਐਵਨਿਊ ਦੇ ਕਾਰਨਰ ਦੇ ਉੱਤੇ ਪੰਚ ਜਿਹੜਾ ਆ ਮੂੰਹ ਦੇ ਉੱਤੇ ਘਸੁੰਨ ਜਿਹੜਾ ਉਹ ਮਾਰਿਆ ਸੀ। ਇਸੇ ਮਾਮਲੇ ਦੇ ਵਿੱਚ ਜਿਹੜੇ ਦੋ ਵਾਰਦਾਤਾਂ ਹੋਈਆਂ, ਉਸ ਦੇ ਵਿੱਚ ਇੱਕ ਦੂਜਾ ਬੰਦਾ ਆ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਆ। 20 ਸਾਲਾਂ ਦਾ ਹੈਜ਼ੇਕੀਆ ਕੋਲਮੈਨ। ਕਹਿੰਦੇ ਵੀ ਪੁਲਿਸ ਮੰਨਦੀ ਆ ਵੀ ਉਹ ਸਕੁਆਟ ਕਰ ਰਿਹਾ ਸੀਗਾ। ਸਕੁਆਟਿੰਗ ਹੁੰਦੀ ਆ ਵੀ ਖਾਲੀ ਘਰ ਦੇ ਵਿੱਚ ਬਗੈਰ ਕਿਸੇ ਦੀ ਪਰਮਿਸ਼ਨ ਤੋਂ ਜਿਹੜਾ ਉਹ ਰਹੀ ਜਾਣਾ, ਉਸ ਦੇ ਲਾਗੇ ਜਿਹੜਾ ਉਹ ਰਹਿ ਰਿਹਾ ਸੀਗਾ। ਹੁਣ ਕਹਿੰਦੇ ਆ ਵੀ ਉੱਥੇ ਪੁਲਿਸ ਤੇ ਕਮਿਊਨਿਟੀ ਦੀ ਜਿਹੜੀ ਪ੍ਰੈਜ਼ੈਂਸ ਆ ਉਹ ਵਧੀ ਹੈਗੀ ਆ। ਸਿੱਖ ਕਲਚਰਲ ਸੁਸਾਇਟੀ ਜਿਹੜਾ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਹੈਗਾ ਆ ਉਸ ਦੇ ਲਾਗੇ। ਸੋ ਇਸ ਦੇ ਉੱਤੇ ਕਾਰਵਾਈ ਕਰਦੇ ਹੋਏ ਦੋ ਜਾਣਿਆਂ ਦੀਆਂ ਹੁਣ ਗ੍ਰਿਫਤਾਰੀਆਂ ਜਿਹੜੀਆਂ ਉਹ ਪਾਈਆਂ ਗਈਆਂ ਆ। ਕਾਉਂਸਲ ਵੂਮਨ ਜੋਐਨ ਅਰੀਓਲਾ, ਉਹਨਾਂ ਨੇ ਪੁਲਿਸ ਦੇ ਇਸ ਤੇਜ਼ਤਰਾਰ ਕੰਮ ਤੋਂ ਜਿਹੜਾ ਆ ਉਹਨਾਂ ਦੀ ਸ਼ਲਾਘਾ ਜਿਹੜੀ ਉਹ ਕੀਤੀ ਆ। ਜਿਹੜਾ ਦੂਜਾ ਬੰਦਾ ਫੜਿਆ ਗਿਆ ਸੀਗਾ, ਦੂਜਾ ਅਟੈਕ ਸੀਗਾ, ਉਹ ਵੀ ਰੇਸ਼ਲੀ ਮੋਟੀਵੇਟਿਡ ਅਟੈਕ ਦੱਸਿਆ ਜਾਂਦਾ ਹੈ। ਜਿਹੜੇ ਦੋ ਸਿੱਖ ਜਿਹੜੇ ਬੰਦਿਆਂ ਦੇ ਉੱਤੇ ਰਿਚਮੰਡ ਹਿੱਲ ਦੇ ਵਿੱਚ ਹੀ ਕੁੱਟਮਾਰ ਜਿਹੜੀ ਉਹ ਕੀਤੀ ਗਈ ਸੀਗੀ। ਜੀ, ਸੋ ਇਹਦੇ ਸੰਬੰਧ ਦੇ ਵਿੱਚ ਨਿਰਮਲ ਸਿੰਘ ਉਹਨਾਂ ਦੇ ਬੇਟੇ ਮਨਜੀਤ ਸਿੰਘ ਨੇ ਇਹ ਕਿਹਾ ਵੀ ਮੈਂ ਇਹ ਖੁਸ਼ ਹਾਂ ਵੀ ਜਿਨ੍ਹਾਂ ਨੇ ਅਟੈਕ ਕੀਤਾ ਸੀ ਉਹਨਾਂ ਦੇ ਫਾਦਰ ਦੇ ਉੱਤੇ, ਉਸ ਨੂੰ ਅਰੈਸਟ ਕਰ ਲਿਆ ਗਿਆ ਹੈ। ਇਹ ਇਕੱਲਾ ਕਹਿੰਦੇ ਵੀ ਮੇਰੇ ਫਾਦਰ ਤੇ ਅਟੈਕ ਨਹੀਂ ਸੀ, ਇਹ ਹਰ ਇੱਕ ਉਸ ਬੰਦੇ ਤੇ ਆ ਜਿਹੜਾ ਦਸਤਾਰ ਸਜਾਉਂਦਾ ਹੈਗਾ ਜਾਂ ਆਪਣੇ ਆਰਟੀਕਲਸ ਆਫ ਫੇਥ ਪਾਉਂਦਾ ਹੈਗਾ। ਸੋ ਆਪਣੇ ਕੋਈ ਵੀ ਬਜ਼ੁਰਗ, ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ, ਕਿਸੇ ਵੀ ਰੇਸ ਨੂੰ ਬਿਲੋਂਗ ਕਰਦਾ ਹੋਵੇ, ਉਹਦੇ ਉੱਤੇ ਕਿਸੇ ਤਰ੍ਹਾਂ ਦਾ ਅਟੈਕ ਨਹੀਂ ਹੋਣਾ ਚਾਹੀਦਾ ਤੇ ਉਹ ਫਰੀਲੀ ਸੜਕਾਂ ਦੇ ਵਿੱਚ ਘੁੰਮਣ ਜੋਗੇ ਹੋਣੇ ਚਾਹੀਦੇ ਹੈਗੇ ਆ। ਸਿੱਖ ਕੋਲੀਸ਼ਨ ਨੇ ਪ੍ਰੋ ਬੋਨੋ ਲੀਗਲ ਏਡ ਸਰਵਿਸ ਇਸ ਪਰਿਵਾਰ ਨੂੰ ਦਿੱਤੀ ਸੀ। ਸੋ ਇਹ ਤੋਂ ਬਾਅਦ ਹੁਣ ਜਿਹੜੇ ਦੋ ਹੋਰ ਆਪਣੇ ਸਿੱਖ ਭਰਾ ਉਹਨਾਂ ਦੇ ਉੱਤੇ ਅਟੈਕ ਹੋਇਆ ਸੀ,
ਉਹਦਾ ਵੀ ਉਹ ਫੋਲੋ ਅਪ ਕਰ ਰਹੇ ਹੈਗੇ ਆ ਵੀ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਵੇ ਜੀ। ਜੀ। ਅਗਲੀ ਤੇ ਜੀ ਜੀ ਹਰਜੋਤ ਸਿੰਘ। ਅਗਲੀ ਖਬਰ ਵਿੱਚ ਚੱਲੀਏ। ਰਾਜਕਰਮੀਰ ਸਿੰਘ ਜੀ ਕਹਿੰਦੇ ਵੀ ਲੋਕ ਨਿਰਦਈ ਇੰਨੇ ਹੁੰਦੇ ਆ। ਐਰੀਜ਼ੋਨਾ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਪੁਲਿਸ ਵੱਲੋਂ। ਕਹਿੰਦੇ ਵੀ ਉਸਨੇ 183 ਦੇ ਕਰੀਬ ਐਨੀਮਲਸ, ਜਿਨ੍ਹਾਂ ਦੇ ਵਿੱਚ ਕਹਿੰਦੇ ਵੀ ਕੁੱਤੇ ਵੀ ਸੀ, ਖਰਗੋਸ਼ ਵੀ ਸੀ, ਪੰਛੀ ਵੀ ਸੀਗੇ, ਸੱਪ ਵੀ ਸੀ, ਇਦਾਂ ਦੇ ਸਾਰੇ ਐਨੀਮਲਸ ਨੂੰ ਫਰੀਜ਼ਰ 'ਚ ਜੀਂਦਿਆਂ ਉਹ ਪਾ ਦਿੰਦਾ ਸੀ ਤੇ ਉਹਨਾਂ ਨੂੰ ਮਾਰਦਾ ਸੀ। ਸੋ ਕਈ ਸਾਰੇ ਜਿਹੜੇ ਆ ਉਹ ਮਰੇ ਲੱਭੇ ਗਏ ਹੈਗੇ ਆ। ਮੋਹਾਵੀ ਕਾਉਂਟੀ ਦੇ ਡਿਪਟੀਜ਼ ਨੇ ਉਹਨਾਂ ਦੇ ਐਨੀਮਲ ਕੰਟਰੋਲ ਆਫੀਸਰਸ ਨੇ ਇੱਕ ਗਰਾਜ ਦੇ ਵਿੱਚ ਫਰੀਜ਼ਰ ਲੱਭਿਆ ਅਪ੍ਰੈਲ 3 ਨੂੰ, ਜਦੋਂ ਇੱਕ ਬੀਬੀ ਨੇ ਰਿਪੋਰਟ ਕੀਤਾ ਵੀ ਇੱਕ ਮਾਈਕਲ ਪੈਟਰਿਕ ਟਰਲੈਂਡ ਨਾਮ ਦਾ 43 ਸਾਲਾਂ ਦਾ ਬੰਦਾ, ਉਸਨੇ ਉਸ ਤੋਂ ਸੱਪ ਉਧਾਰੇ ਲਏ ਸੀ ਕਿਉਂਕਿ ਉਸਨੇ ਬਰੀਡਿੰਗ ਕਰਨੀ ਸੀ ਤੇ ਉਹ ਮੁੜ ਕੇ ਮੋੜੇ ਨਹੀਂ। ਤੇ ਜਦੋਂ ਉਹ ਦੁਬਾਰਾ ਕੀ ਉਸ ਘਰ ਦੇ ਵਿੱਚ ਜਿੱਥੇ ਉਹ ਰਹਿੰਦਾ ਸੀ ਉਹ ਗਏ ਤਾਂ ਉਹਨੇ ਦੇਖਿਆ ਵੀ ਫਰੀਜ਼ਰ ਦੇ ਵਿੱਚ ਬਹੁਤ ਸਾਰੇ ਜਾਨਵਰ ਜੀਂਦੇ ਮਾਰ ਕੇ ਜਿਹੜਾ ਇਹ ਰੱਖੇ ਹੋਏ ਸੀਗੇ। ਜੀ, ਹੋਮ ਓਨਰ ਜਿਹੜਾ ਉਸ ਘਰ ਦਾ ਮਾਲਕ ਸੀਗਾ ਜਿੱਥੇ ਰਹਿ ਰਹੇ ਸੀਗੇ, ਉਹਨੇ ਜਿਹੜੇ ਫਰੋਜ਼ਨ ਐਨੀਮਲਸ ਉਦੋਂ ਲੱਭੇ ਜਦ ਇਹ ਤੇ ਇਹਦੀ ਵਾਈਫ ਪ੍ਰੋਪਰਟੀ ਨੂੰ ਛੱਡ ਕੇ ਜਾ ਚੁੱਕੇ ਸੀਗੇ। ਫਿਰ ਓਨਰ ਨੇ ਉਸ ਔਰਤ ਦੇ ਨਾਲ ਸੰਪਰਕ ਕੀਤਾ ਜਿਸ ਨੇ ਸ਼ੈਰਿਫ ਆਫਿਸ ਨੂੰ ਜਿਹੜਾ ਉਹ ਦੱਸਿਆ। ਸੋ 183 ਜਿਹੜੇ ਹਰਜੋਤ ਸਿੰਘ ਜੀ ਐਨੀਮਲ ਆ, ਜਿਨ੍ਹਾਂ 'ਚ ਕੁੱਤੇ ਵੀ, ਖਰਗੋਸ਼ ਵੀ, ਪੰਛੀ ਵੀ ਤੇ ਹੋਰ ਕਈ ਜਿਹੜੇ ਜਾਨਵਰ ਆ, ਕਈਆਂ ਨੂੰ ਤਾਂ ਜਿੰਦਿਆਂ ਹੀ ਇਸ ਨੇ ਫਰੀਜ਼ਰ ਦੇ ਵਿੱਚ ਰੱਖ ਦਿੱਤਾ ਸੀ। ਸੋ ਕੋਰਟ ਰੈਕਰਡਸ ਦੇ ਹਿਸਾਬ ਦੇ ਨਾਲ ਇਸ ਦੇ ਉੱਤੇ 94 ਕਾਊਂਟ 94 ਕਾਊਂਟਸ ਆਫ ਐਨੀਮਲ ਕਰੂਐਲਿਟੀ ਜਿਹੜੇ ਆ ਉਹ ਲਗਾਏ ਗਏ ਨੇ ਜਿਹੜਾ ਟਰਲੈਂਡ ਦੇ ਉੱਤੇ। ਇੱਦਾਂ ਹੀ ਇੱਕ ਮੈਰੀਲੈਂਡ ਤੋਂ ਖਬਰ ਆ ਰਹੀ ਹੈ। ਮੈਰੀਲੈਂਡ ਦੇ ਵਿੱਚ ਚਾਰਲਸ ਕਾਉਂਟੀ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਆਪਣੇ ਘਰ ਦੇ ਵਿੱਚੋਂ ਮਰਿਆ ਲੱਭਿਆ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਸਨੇ 100 ਦੇ ਕਰੀਬ ਜ਼ਹਿਰੀਲੇ ਤੇ ਜਿਹੜੇ ਨਾ ਜ਼ਹਿਰ ਵਾਲੇ ਸੱਪ ਰੱਖੇ ਹੋਏ ਸੀ ਤੇ ਕਿਸੇ ਸੱਪ ਨੇ ਉਹਨੂੰ ਕੱਟ ਦਿੱਤਾ ਤੇ ਉਹਦਾ ਜਿਹੜਾ ਗੁਆਂਢੀ ਆ ਉਹਨੇ ਦੇਖਿਆ ਵੀ ਮੇਰਾ ਤਾਂ ਨੇਬਰ ਜਿਹੜਾ ਇੱਕ ਦਿਨ ਹੋ ਗਿਆ ਘਰੋਂ ਬਾਹਰ ਹੀ ਨਹੀਂ ਨਿਕਲਿਆ ਤੇ ਉਸਨੇ ਪੁਲਿਸ ਨੂੰ ਕਾਲ ਕੀਤੀ ਤੇ ਜਦੋਂ ਪੁਲਿਸ ਵਾਲੇ ਆਏ ਤੇ ਉਹਨੇ ਦੇਖਿਆ ਵੀ ਉਹ ਘਰ ਦੇ ਵਿੱਚ ਮਰਿਆ ਪਿਆ ਹੋਇਆ ਸੀਗਾ। ਇਹ ਦੇਖੋ ਵੀ ਹੁਣ ਲੋਕ ਇਦਾਂ ਦੇ ਸ਼ੌਂਕ ਰੱਖਦੇ ਹੈਗੇ ਆ ਵੀ 100 ਸਨੇਕ ਰੱਖੇ ਹੋ ਸੀ, 100 ਸੱਪ ਰੱਖੇ ਹੋ ਸੀ। ਤੇ ਪੁਲਿਸ ਇਹ ਕਹਿ ਰਹੀ ਆ, ਚਾਰਲਸ ਕਾਉਂਟੀ ਐਨੀਮਲ ਕੰਟਰੋਲ ਕੋਆਰਡੀਨੇਟਰ, ਉਹਨਾਂ ਨੇ ਕਿਹਾ ਵੀ ਜਿਹੜੇ ਜਾਨਵਰ ਆ ਉਹਨਾਂ ਨੂੰ, ਜਿਹੜੇ ਜਾਨਵਰ ਸੀਗੇ ਉੱਥੇ ਸੱਪ ਸੀ ਜਾਂ ਉਹਨਾਂ ਨੂੰ ਉਹਨਾਂ ਨੇ ਕੰਟਰੋਲ 'ਚ ਲੈ ਕੇ ਐਨੀਮਲ ਜਿਹੜੇ ਕੰਟਰੋਲ ਦੇ ਜਿਹੜੇ ਹਸਪੀਟਲਸ ਆ ਉੱਥੇ ਪਹੁੰਚਾ ਦਿੱਤਾ ਹੈਗਾ। 100 ਸੱਪਾਂ 'ਚ ਹਰਜੋਤ ਸਿੰਘ ਜੀ ਡੰਗ ਹੀ ਵੱਜਣਾ ਹੈ, ਹੋਰ ਉੱਥੇ ਹੋਣਾ ਕੀ ਆ। ਸੋ ਜ਼ਰੂਰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰੂਸ ਯੂਕਰੇਨ ਦੇ ਯੁੱਧ ਦੇ ਵਿੱਚ ਨਵਾਂ ਮੋੜ ਆ ਸਕਦਾ ਆ। ਰੂਸ ਨੇ ਅੱਜ ਇਹ ਮੰਨਿਆ ਵੀ ਉਹਨਾਂ ਦਾ ਮਿਸਾਈਲ ਕਰੂਜ਼ਰ ਇੱਕ ਜੰਗੀ ਬੇੜਾ ਇੱਕ ਹਿਸਾਬ ਦੇ ਨਾਲ ਉਸ ਨੂੰ ਡੁਬਾ ਦਿੱਤਾ ਆ ਯੂਕਰੇਨ ਵਾਲਿਆਂ ਨੇ। ਕਹਿੰਦੇ ਵੀ ਇੱਕ ਐਕਸਪਲੋਜਨ ਉਹਨਾਂ ਦੇ ਇਸ ਬੇੜੇ ਦੇ ਉੱਤੇ ਹੋਇਆ। ਇਹ ਬਲੈਕ ਸੀ ਫਲੀਟ ਦੇ ਵਿੱਚ ਸੀਗਾ, ਇਹਨਾਂ ਦਾ ਫਲੈਗਸ਼ਿਪ ਜਹਾਜ਼ ਸੀਗਾ। ਸੋ ਯੂਕਰੇਨ ਫੋਰਸਿਸ ਨੇ ਕਹਿੰਦੇ ਆ ਵੀ ਸਿਗਨੀਫੀਕੈਂਟ ਐਕਸਪਲੋਜਨ, ਸੋ ਵੱਡਾ ਧਮਾਕਾ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸਮੁੰਦਰੀ ਬੇੜੇ ਦੇ ਉੱਤੇ ਇਹਨਾਂ ਨੇ ਕੀਤਾ ਆ, ਜਿਸ ਤੋਂ ਬਾਅਦ ਦੇ ਵਿੱਚ ਉੱਥੋਂ ਕਹਿੰਦੇ ਵੀ ਚਲਾ ਗਿਆ ਸੀਗਾ ਪਰ ਜਾਂਦਾ ਜਾਂਦਾ ਸ਼ਾਇਦ ਉਹ ਸਿੰਕ ਹੋ ਗਿਆ ਆ। ਮੋਸਕਵਾ ਇਸ ਕਰੂਜ਼ਰ ਦਾ ਨਾਮ ਦੱਸਿਆ ਜਾਂਦਾ ਆ ਤੇ ਕਹਿੰਦੇ ਵੀ ਇਸ ਨੂੰ ਅੱਗ ਤੋਂ ਬਾਅਦ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀਗਾ। ਸੋ ਬੀਤੇ ਕਈ ਦਿਨਾਂ ਤੋਂ ਆਪਾਂ ਜਿਹੜਾ ਉਹ ਦੇਖ ਰਹੇ ਆ ਵੀ ਡੋਨਬਾਸ ਦੇ ਇਲਾਕੇ ਦੇ ਵੱਲ ਨੂੰ ਰੂਸ ਵਾਲਿਆਂ ਦੀ ਸਰਗਰਮੀ, ਮਿਲਟਰੀ ਐਕਸ਼ਨ ਆ, ਉਹ ਤੇਜ਼ ਹੋ ਚੁੱਕਾ ਆ ਜੀ। ਸੋ ਕਹਿੰਦੇ ਵੀ ਜਿਹੜੇ ਸਿਕਿਉਰਿਟੀ ਐਨਾਲਿਸਟ ਆ ਉਹ ਕਹਿੰਦੇ ਵੀ ਮੋਸਕਵਾ ਇਹ ਜਿਹੜਾ ਕਰੂਜ਼ ਸ਼ਿਪ ਆ ਇਸ ਨੂੰ ਲੂਜ਼ ਕਰਨ ਤੋਂ ਬਾਅਦ ਇਹ ਰਸ਼ੀਆ ਦੇ ਇੱਕ ਕਾਫੀ ਉਹਦੇ ਤੇ ਅਸਰ ਪਊਗਾ, ਖਾਸ ਕਰਕੇ ਰਸ਼ੀਆ ਦੀ ਜਿਹੜੀ ਨੈਸ਼ਨਲ ਪ੍ਰਾਈਡ ਹੈਗੀ ਆ। ਯੂਐਸ ਨੇ ਇੱਕ ਵਾਰੀ ਨੇਵੀ ਸ਼ਿਪ ਲੂਜ਼ ਕੀਤਾ ਸੀ ਵਰਲਡ ਵਾਰ 2 ਦੇ ਵਿੱਚ, ਜਿਹਦੇ ਉੱਤੇ 에ਅਰਕ੍ਰਾਫਟ ਕੈਰੀਅਰਸ ਹੁੰਦੇ ਹੈਗੇ ਆ। ਯੂਕਰੇਨ ਵਾਲਿਆਂ ਨੇ ਤਾਂ 4 ਦਿਨ ਪਹਿਲਾਂ ਦੱਸਤਾ ਸੀ ਵੀ ਅਸੀਂ ਇਹਨਾਂ ਦਾ ਜਿਹੜਾ ਸ਼ਿਪ ਆ ਉਹਦੇ ਤੇ ਮਿਜ਼ਾਈਲ ਮਾਰ ਕੇ ਉਹਨੂੰ ਸਿੱਟ ਦਿੱਤਾ ਆ, ਪਰ ਰਸ਼ੀਆ ਵਾਲੇ ਮੰਨ ਨਹੀਂ ਰਹੇ ਸੀ। ਪਰ ਅੱਜ ਰਸ਼ੀਆ ਦੀ ਨਿਊਜ਼ ਏਜੰਸੀ ਤਾਸ
ਉਹਨਾਂ ਨੇ ਇਹ ਰਿਪੋਰਟ ਕੀਤਾ ਹੈ ਕਿ ਗਾਈਡਡ ਮਿਸਲ ਕਰੂਜ਼ਰ ਮਾਸਕਵਾ ਉਹ ਆਲਰੇਡੀ ਡੁੱਬ ਗਿਆ ਹੈਗਾ ਹੈ, ਰਸ਼ੀਆ ਦੀ ਮਿਨਿਸਟਰੀ ਆਫ ਡਿਫੈਂਸ ਨੇ ਕਿਹਾ ਹੈ। ਜੀ ਹਰਜੋਤ ਸਿੰਘ ਜੀ, 600 ਫੁੱਟ ਲੰਬਾ ਇਹ ਇਹਨਾਂ ਦਾ ਜਹਾਜ਼ ਸੀਗਾ। ਇਸ ਦੇ ਵਿੱਚ 16 ਐਂਟੀ ਸ਼ਿਪ ਮਿਜ਼ਾਈਲਸ ਜਿਹੜੀਆਂ ਉਹ ਲੱਗੀਆਂ ਹੋਈਆਂ ਸੀਗੀਆਂ। ਇਹਦਾ ਮੁੱਖ ਮਕਸਦ ਜਦੋਂ ਇਹ ਬਣਾਇਆ ਗਿਆ ਸੀ, ਯੂਐਸ ਦੇ ਜਿਹੜੇ 에ਅਰਕ੍ਰਾਫਟ ਕੈਰੀਅਰਸ ਆ ਉਹਨਾਂ ਨੂੰ ਨਸ਼ਟ ਕਰਨ ਦੇ ਲਈ ਸੀਗਾ। ਸੋ ਹੁਣ ਇਸ ਨੁਕਸਾਨ ਦੇ ਨਾਲ ਕਾਫੀ, ਜਿੱਦਾਂ ਤੁਸੀਂ ਕਿਹਾ ਆ ਵੀ, ਨੱਕ ਨੀਵੀਂ ਜਿਹੜੀ ਉਹ ਹੋਈ ਹੈਗੀ ਆ। ਸੋ ਹੁਣ ਯੂਕਰੇਨ ਕਹਿੰਦੇ ਆ ਵੀ ਉਹ ਆਪਣੇ ਆਪ ਨੂੰ ਫਿਰ ਥਾਪੜ ਰਿਹਾ ਹੋਊਗਾ ਵੀ ਅਸੀਂ ਜਿਹੜਾ ਇਸ ਨੂੰ ਕਹਿ ਲਓ ਵੀ ਭੇਜ ਦਿੱਤਾ ਆ ਤੇ ਇਸ ਨੂੰ ਡੁਬਾ ਦਿੱਤਾ ਆ। ਹੁਣ ਦੇਖੋ ਇਸ ਦਾ ਅਸਰ ਅੱਗੇ ਯੁੱਧ ਦੇ ਉੱਤੇ ਕੀ ਪੈਂਦਾ ਆ। ਜੀ, ਸੋ ਇਹ ਪਹਿਲਾ ਸ਼ਿਪ ਨਹੀਂ ਹੈ। ਮਾਰਚ ਮਹੀਨੇ ਦੇ ਵਿੱਚ ਯੂਕਰੇਨ ਨੇ ਇੱਕ ਮਿਸਲ ਮਾਰੀ ਸੀ, ਰਸ਼ੀਆ ਦਾ ਇੱਕ ਲੈਂਡਿੰਗ ਸ਼ਿਪ ਸੀ ਉਹਦੇ ਉੱਤੇ ਵੀ, ਜਿਹੜਾ ਪੋਰਟ ਆਫ ਬਰਡਿੰਸਕ ਦੇ ਵਿੱਚ ਸੀਗਾ। ਸੋ ਉਹਨੂੰ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ, ਪਰ ਇਹ ਸ਼ਿਪ ਜਿਹੜਾ ਆ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਅਰਵਾਈਨ ਤੋਂ ਇੱਕ ਖਬਰ ਆ ਰਹੀ ਆ। ਟੈਸਲਾ ਮਾਡਲ 3 ਦਾ ਇੱਕ ਚਾਲਕ ਹੈਵੀਅਰ ਰੋਡਰੀਗਜ਼, ਉਸਨੇ ਖਬਰਾਂ ਵਾਲਿਆਂ ਨੂੰ ਜਿਹੜਾ ਉਹ ਦੱਸਿਆ ਹੈ, ਕਹਿੰਦਾ ਵੀ ਜਦ ਉਹ ਗੱਡੀ ਚਲਾ ਰਿਹਾ ਸੀਗਾ, ਅਚਾਨਕ ਸਭ ਕੁਝ ਉਸ ਦੇ ਵਿੱਚ ਫਰੀਜ਼ ਹੋ ਗਿਆ। ਟੱਚ ਸਕਰੀਨ, ਕਿਉਂਕਿ ਇਲੈਕਟ੍ਰੋਨਿਕਸ ਆ ਸਾਰਾ ਕੁਝ ਟੱਚ ਸਕਰੀਨ ਦੇ ਨਾਲ ਚੱਲਦਾ ਆ, ਬਟਨ ਸਵਿਚਸ ਜਿਹੜੇ ਆ ਕਹਿੰਦੇ ਕੋਈ ਵੀ ਨਹੀਂ ਸੀ ਕੰਮ ਕਰ ਰਹੇ। ਇੱਥੋਂ ਤੱਕ ਕਿ ਜਿਹੜੇ ਟਰਨ ਸਿਗਨਲ ਆ, ਹੈਜ਼ਰਡ ਲਾਈਟਸ ਆ, ਇਹ ਵੀ ਨਹੀਂ ਸੀ ਚੱਲ ਰਹੀਆਂ। ਗੱਡੀ ਭਾਵੇਂ ਉਹ ਤੇਜ਼ ਚਲਾ ਰਿਹਾ ਸੀ, ਉਸ ਟਾਈਮ ਦੇ ਉੱਤੇ 83 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਉਹ ਚੱਲ ਰਿਹਾ ਸੀਗਾ ਫਰੀਵੇ ਦੇ ਉੱਤੇ, ਜਦ ਕਹਿੰਦਾ ਇਹ ਅਚਾਨਕ ਸਭ ਕੁਝ ਚੱਲਣਾ ਬੰਦ ਹੋ ਗਿਆ। ਐਕਸਲਰੇਟਰ ਵੀ ਜਿਹੜਾ ਉਹ ਰਿਸਪੌਂਡ ਨਹੀਂ ਸੀ ਕਰ ਰਿਹਾ, ਬ੍ਰੇਕਿੰਗ ਵੀ ਜਿਹੜੀ ਉਹ ਨਹੀਂ ਸੀ ਹੋ ਰਹੀ। ਸੋ ਕਹਿੰਦਾ ਵੀ ਉਹ ਪੂਰੀ ਤਰ੍ਹਾਂ ਇਸ ਦੇ ਬਾਬਤ ਘਬਰਾ ਗਿਆ ਸੀਗਾ। ਸੋ ਉਹਨੇ ਬ੍ਰੇਕ ਜਿਹੜੀ ਉਹ ਬਹੁਤ ਵਾਰੀ ਜਿਹੜੀ ਉਹ ਮਾਰੀ, ਪਰ ਕਹਿੰਦਾ ਵੀ ਚਲੋ ਇਸ ਗੱਲੋਂ ਇਹ ਕਹਿ ਸਕਦੇ ਹਾਂ ਵੀ ਜਿੰਨੀ ਦੇਰ ਤੱਕ ਮੁੜ ਗੱਡੀ ਚੱਲਣੀ ਜਾਂ ਉਸਦੇ ਕਾਬੂ ਦੇ ਵਿੱਚ ਆਈ, ਕੋਈ ਮੋਹਰੇ ਨਹੀਂ ਸੀਗਾ। ਸੋ ਇਹ ਇੱਕ ਵੱਡਾ ਕਹਿ ਲਓ ਵੀ ਵਾਰਨਿੰਗ ਦੇ ਵਿੱਚੋਂ ਜਿਹੜਾ ਉਹ ਨਿਕਲਿਆ ਆ। ਪਰ ਹੁਣ ਜਿੰਨੇ ਵੀ ਹੋਰ ਟੈਸਲਾ ਚਾਲਕ ਆ, ਉਹ ਭਾਈ ਜ਼ਰੂਰ ਧਿਆਨ ਜਿਹੜਾ ਉਹ ਦੇਣ ਵੀ ਇੱਦਾਂ ਦੀ ਕੋਈ ਚੀਜ਼ ਤਾਂ ਨਹੀਂ ਹੈਗੀ ਜਿਸ ਦੇ ਨਾਲ ਜਿਹੜਾ ਔਨਬੋਰਡ ਕੰਪਿਊਟਰ ਆ ਉਹ ਆਪਣੇ ਆਪ ਨੂੰ ਸ਼ਟ ਡਾਊਨ ਕਰ ਰਿਹਾ ਆ ਵਿਦਆਊਟ ਐਨੀ ਵਾਰਨਿੰਗ। ਜਿੰਨੀ ਵੀ ਰਫ਼ਤਾਰ ਦੇ ਉੱਤੇ ਗੱਡੀ ਚੱਲ ਰਹੀ ਆ, ਉਸ ਦੇ ਉੱਤੇ ਜਿਹੜੀ ਉਹ ਸਟਕ ਹੋ ਜਾਊਗੀ। ਸੋ ਉਹ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਹੈ। ਹੁਣ ਇਸ ਦੀ ਜਾਂਚ ਟੈਸਲਾ ਵਾਲੇ ਵੀ ਜਿਹੜੇ ਉਹ ਕਰਨਗੇ। ਹੋ ਸਕਦਾ ਵੀ ਨੈਸ਼ਨਲ ਹਾਈਵੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵਾਲੇ ਆ, ਉਹ ਵੀ ਇਸ ਦੀ ਜਾਂਚ ਕਰਨ ਵੀ ਕੀ ਕਾਰਨ ਰਿਹਾ। ਇੰਨਾ ਸ਼ੁਕਰ ਆਪਾਂ ਕਹਿ ਸਕਦੇ ਹਾਂ ਵੀ ਕੋਈ ਹਾਦਸਾ ਹੋਣ ਤੋਂ ਟਲ ਗਿਆ। ਜੀ, ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਬਾਰ ਜਿਹੜਾ ਆ ਉਹ ਹੁਣ ਉਹਦੇ ਤੇ ਚਾਰਜਸ ਲੱਗ ਰਹੇ ਆ ਵੀ ਅਟਾਰਨੀ ਮਿਸਕੰਡਕਟ ਕੇਸਿਸ ਬਹੁਤ ਉਹਨਾਂ ਦੇ ਕੋਲ ਗਏ, ਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਇਹ ਨਵਾਂ ਇੱਕ ਆਡਿਟ ਆਇਆ ਆ। ਸਟੇਟ ਬਾਰ ਆਫ ਕੈਲੀਫੋਰਨੀਆ ਜਿਹੜਾ ਅਟਾਰਨੀਜ਼ ਰੈਗੂਲੇਟਰਸ ਹੈਗੇ ਆ, ਕਹਿੰਦੇ ਵੀ ਜਦੋਂ ਐਲੀਗੇਸ਼ਨਸ ਲੱਗਦੇ ਹੈਗੇ ਵਕੀਲਾਂ ਦੇ ਉੱਤੇ, ਜਾਂ ਤਾਂ ਉਹ ਕਲੋਜ਼ ਡੋਰ ਆਪਣੇ ਬੰਦ ਉਹਨਾਂ ਨੂੰ ਸੈਟਲ ਕਰ ਲੈਂਦੇ ਆ, ਤੇ ਉਹ ਜਿਹੜੇ ਕਨਫਲਿਕਟ ਹੁੰਦੇ ਉਹਨਾਂ ਨੂੰ ਐਡਰੈਸ ਨਹੀਂ ਕਰਦੇ ਹੈਗੇ। ਬਹੁਤ ਜ਼ਿਆਦਾ ਜਿਹੜੀਆਂ ਕੰਪਲੇਨਸ ਆ ਉੱਥੇ ਗਈਆਂ ਆ। ਤੇ ਹੁਣ ਜਦੋਂ ਆਡਿਟ ਹੋਇਆ ਤੇ ਆਡਿਟ ਦੇ ਵਿੱਚ ਪਤਾ ਲੱਗਿਆ ਵੀ ਕਿੱਦਾਂ ਦੇ ਵੀ ਵਕੀਲ ਆ, ਇੱਕ ਲਾ ਮੇਕਰਸ ਦੀ ਇਹ ਆਈ ਆ ਗੱਲਬਾਤ ਵੀ ਉਹਨਾਂ ਨੇ ਇੱਕ ਬਹੁਤ ਪ੍ਰੋਮੀਨੈਂਟ ਕੇਸ ਹੈਂਡਲ ਕੀਤਾ ਸੀ ਵਿਕਟਮਸ ਆਫ 2018 ਲੀਓਨ 에ਅਰ ਕ੍ਰੈਸ਼ ਦਾ। ਜਿਹੜੇ ਉਹਨਾਂ ਦੇ ਫੰਡ ਸੀ ਉਹ ਵਕੀਲ ਸਾਹਿਬ ਆਪਣੇ ਕੰਮ ਲਈ, ਆਪਣੇ ਲੈਵਿਸ਼ ਲਾਈਫ ਸਟਾਈਲ ਲਈ ਵਰਤਦੇ ਰਹੇ, ਤੇ ਉਹਦੀ ਕੰਪਲੇਨ ਵੀ ਹੋਈ ਤੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਸਟੇਟ ਬਾਰ ਬੋਰਡ ਆਫ ਟਰਸਟੀ ਦੇ ਚੇਅਰਮੈਨ ਰੂਬਨ ਡਰੋਨ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਸਾਡੇ ਲਈ। 2010 ਤੋਂ ਲੈ ਕੇ 2021 ਤੱਕ 64% ਦੇ ਕਰੀਬ ਜਿਹੜੇ ਵਕੀਲ ਆ ਡਿਸਪਲਿਨ ਕੇਸ ਜਿਹੜੇ ਸੀਗੇ ਉਹਨਾਂ ਦੇ ਉਹ ਕਲੋਜ਼ ਕੀਤੇ ਗਏ, ਜਿਨ੍ਹਾਂ ਨੂੰ ਡਿਸਪਲਿਨ ਕੀਤਾ ਗਿਆ ਸੀ। 7% ਹੀਅਰਿੰਗ ਦੇ ਲਈ ਐਡਵਾਂਸ ਕੀਤੇ ਗਏ ਤੇ ਡਿਸਪਲਿਨ ਫੇਜ਼ਸ ਦੇ ਵਿੱਚ, ਤੇ 5% ਜਿਹੜੇ ਫਾਰਮਲ ਡਿਸਪਲਿਨ ਦੇ ਲਈ ਵਰਤੇ ਗਏ। ਸੋ ਕਹਿੰਦੇ ਵੀ ਜਿਹੜਾ
ਕੰਮ ਬਾਰ ਐਸੋਸੀਏਸ਼ਨ ਦਾ ਹੁੰਦਾ ਹੈ, ਵੀ ਵਕੀਲਾਂ ਨੂੰ ਚੈੱਕ ਕਰਨਾ ਜੇ ਉਹਨਾਂ ਦੀ ਕੰਪਲੇਨ ਆਉਂਦੀ ਆ, ਤੇ ਉਹਦੇ ਤੇ ਉਹਨਾਂ ਨੇ ਕੁਛ ਐਕਸ਼ਨ ਨਹੀਂ ਲਏ ਹੈਗੇ ਜਿਹੜੇ ਉਹਨਾਂ ਨੂੰ ਲੈਣੇ ਚਾਹੀਦੇ ਸੀ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟੈਸਲਾ ਜਿਹੜੀ ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਮੇਨ ਉਹਨਾਂ ਦਾ ਹੈੱਡਕੁਆਰਟਰ ਸੀਗਾ, ਇਹ ਵੀ ਮੂਵ ਜਿਹੜੇ ਉਹ ਹੋ ਗਏ ਆ। ਇਹਨਾਂ ਦੇ ਖਿਲਾਫ ਇੱਕ ਫੈਡਰਲ ਜੱਜ ਨੇ ਇੱਕ ਲਾਸੂਟ ਦੇ ਵਿੱਚ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੇ $137 ਮਿਲੀਅਨ ਦਾ ਪੇ ਆਊਟ ਕਰਨ ਨੂੰ ਕਿਹਾ ਸੀਗਾ। ਪਰ ਇਸ ਦੇ ਖਿਲਾਫ ਫਿਰ ਕੰਪਨੀ ਵਾਲੇ ਜਿਹੜੇ ਗਏ ਵੀ ਇਟਸ ਟੂ ਮੱਚ, ਤੇ ਅੱਜ ਇੱਕ ਜੱਜ ਜਿਹੜੇ ਨੇ ਵਿਲੀਅਮ ਔਰਿਕ, ਉਹਨਾਂ ਨੇ ਇਸ ਅਵਾਰਡ ਨੂੰ $137 ਮਿਲੀਅਨ ਤੋਂ ਘਟਾ ਕੇ $15 ਮਿਲੀਅਨ ਦੇ ਉੱਤੇ ਕਰ ਦਿੱਤਾ ਆ। ਸੋ ਜਿਹੜੇ ਲਾਇਰ ਆ ਉਹਨਾਂ ਨੇ ਕਿਹਾ ਆ ਵੀ ਦੈਟਸ ਦਾ ਮੈਕਸਿਮਮ, ਕਹਿੰਦੇ ਵੀ ਕੰਪੈਰੀਜ਼ਨ ਦੇ ਹਿਸਾਬ ਦੇ ਨਾਲ ਹੀ ਜਿਹੜੇ ਅਵਾਰਡ ਆ ਇਹ ਕੀਤੇ ਜਾਂਦੇ ਹੁੰਦੇ ਆ। ਜਿਊਰੀ ਨੇ ਤਾਂ ਆਪਣੇ ਵੱਲੋਂ $137 ਮਿਲੀਅਨ ਦਾ ਹਰਜਾਨਾ ਭਰਨ ਨੂੰ ਟੈਸਲਾ ਨੂੰ ਕਿਹਾ ਸੀਗਾ। ਇਹ ਕਾਲੇ ਮੂਲ ਦਾ ਬੰਦਾ ਸੀਗਾ ਡੀਐਜ਼, ਜਿਸ ਨੂੰ ਇੰਪਲੋਈਜ਼ ਨੇ ਬਹੁਤ ਵਾਰੀ 30 ਤੋਂ ਵੱਧ ਵਾਰੀ ਕਹਿੰਦੇ ਐਨ ਵਰਡ ਦੇ ਨਾਲ ਪੁਕਾਰਿਆ ਸੀਗਾ ਟੈਸਲਾ ਦੇ ਸੁਪਰਵਾਈਜ਼ਰ ਨੇ, ਜਿਸ ਦੇ ਜਿਹੜਾ ਟਰਾਇਲ ਚੱਲਣ ਤੋਂ ਬਾਅਦ ਦੇ ਵਿੱਚ ਇਹ ਚੀਜ਼ ਜਿਹੜੀ ਉਹ ਪੁਸ਼ਟੀ ਹੋ ਗਈ ਸੀਗੀ। ਸੋ ਇਸ ਤੋਂ ਬਾਅਦ ਦੇ ਵਿੱਚ ਇਹ ਜੁਰਮਾਨਾ ਪਿਆ ਸੀਗਾ, ਪਰ ਅੱਜ ਕਹਿ ਸਕਦੇ ਆ ਵੀ ਟੈਸਲਾ ਨੂੰ ਥੋੜੀ ਰਾਹਤ ਜਿਹੜੀ ਉਹ ਮਿਲੀ ਆ। 137 ਮਿਲੀਅਨ ਦੇ ਮੁਕਾਬਲੇ ਮਹਿਜ ਹੁਣ $15 ਮਿਲੀਅਨ ਦੇਣੇ ਪੈਣਗੇ। ਜੀ, ਅਗਲੀ ਖਬਰ ਪੀਪੀਪੀ ਲੋਨ ਦੇ ਸੰਬੰਧ ਦੇ ਵਿੱਚ ਆਪਾਂ ਬਹੁਤ ਵਾਰ ਖਬਰ ਸਾਂਝੀ ਕੀਤੀ ਆ। ਕਹਿੰਦੇ ਵੀ ਜਸਟਿਸ ਡਿਪਾਰਟਮੈਂਟ ਇਹ ਕਹਿ ਰਹੀ ਆ ਵੀ $80 ਬਿਲੀਅਨ ਤੱਕ ਦਾ ਪੀਪੀਪੀ ਲੋਨ ਦਾ ਜਿਹੜਾ ਆ ਫਰਾਡ ਹੋ ਸਕਦਾ ਹੈਗਾ ਆ। ਹੁਣ ਅੱਜ ਇੱਕ ਫਿਲਾਡੈਲਫੀਆ ਦੇ ਵਿੱਚ ਡੇਵਰੋਨ ਬਰਾਊਨ 51 ਸਾਲਾਂ ਦਾ ਬੰਦਾ, ਉਸ ਨੂੰ 6.5 ਸਾਲ ਦੀ ਸਜ਼ਾ ਸੁਣਾਈ ਗਈ ਆ, ਕਿਉਂਕਿ ਉਸਨੇ $1 ਮਿਲੀਅਨ ਦਾ ਪੀਪੀਪੀ ਲੋਨ ਲਿਆ ਸੀ, ਤੇ ਉਹ ਲੋਨ ਉਸਨੇ ਆਪਣੇ ਪਰਸਨਲ ਪਰਪਸ ਦੇ ਲਈ ਯੂਜ਼ ਕੀਤਾ। ਜਾਂ ਤਾਂ ਉਹਦੇ ਲਈ ਫਲੋਰੀਡਾ ਦੇ ਵਿੱਚ ਕਹਿੰਦੇ ਇੱਕ ਘਰ ਖਰੀਦ ਲਿਆ, ਮੋਟਰਸਾਈਕਲ ਖਰੀਦ ਲਿਆ, ਡਾਇਮੰਡ ਰਿੰਗਸ ਖਰੀਦ ਲਈਆਂ, ਜਦ ਕਿ ਉਸ ਨੂੰ ਉਹ ਸਾਰਾ ਮਨੀ ਆਪਣੇ ਬਿਜ਼ਨਸ ਦੇ ਲਈ ਯੂਜ਼ ਕਰਨਾ ਸੀ। ਤੇ ਬਾਅਦ ਦੇ ਵਿੱਚ ਜੱਜ ਦੇ ਕੋਲੋਂ ਮੰਨਿਆ ਵੀ ਹਾਂ ਮੇਰੇ ਕੋਲੋਂ ਗਲਤੀ ਹੋਈ ਹੈਗੀ ਹੈ। ਯੂਐਸ ਡਿਸਟ੍ਰਿਕਟ ਜੱਜ ਸ਼ੈਡ ਐਫ ਕੈਨੀ ਦੇ ਕੋਲ, ਵੀ ਮੈਂ ਉਹਦੇ ਲਈ ਰਿਗਰੈਟ ਵੀ ਕਰਦਾ ਹਾਂ। ਉਸਨੇ ਝੂਠੇ ਜਿਹੜੇ ਪੇਪਰ ਬਣਾਏ ਸੀ ਆਪਣੇ EMPLOYEEਆਂ ਦੇ ਪੇਰੋਲ ਦੇ, ਤੇ ਝੂਠਾ ਜਿਹੜਾ ਉਹ ਲੋਨ ਲਿਆ ਸੀ। ਸੋ ਕਹਿੰਦੇ ਵੀ ਉਹਨੂੰ ਬਿਜ਼ਨਸ ਦਾ ਕੀ ਚਲਾਉਣਾ ਸੀ, ਆਰਾਮ ਨਾਲ ਪੈਸੇ ਲੈ ਕੇ ਆਪਣੇ ਜਿਹੜੇ ਆ ਉਹ ਨਜ਼ਾਰੇ ਲੈਂਦਾ ਰਿਹਾ। ਇਸ ਤੋਂ ਪਹਿਲਾਂ ਇੱਕ ਟੈਕਸਸ ਦੇ ਵਿੱਚ ਵੀ ਇੱਕ ਬੰਦਾ ਉਸ ਨੂੰ ਕਨਵਿਕਟ ਕੀਤਾ ਗਿਆ, ਜਿਸ ਨੇ $24 ਮਿਲੀਅਨ ਪੀਪੀਪੀ ਲੋਨ ਫਰਾਡ ਲਏ ਸੀਗੇ। ਤੇ ਇੱਕ ਹੋਰ ਬੰਦਾ ਫਲੋਰੀਡਾ ਦੇ ਵਿੱਚ ਜਿਸ ਨੇ $3 ਮਿਲੀਅਨ ਦੇ ਪੀਪੀਪੀ ਲੋਨ ਲਏ ਸੀ, ਉਸ ਨੂੰ ਵੀ ਅਰੈਸਟ ਕੀਤਾ ਗਿਆ। ਉਹਦੇ ਵਿੱਚੋਂ 3,18,000 ਦੀ ਲੰਬਰਗਿਨੀ ਕਾਰ ਬਾਈ ਕਰ ਲਈ। ਇਹ ਕੋਈ ਪਹਿਲਾ ਨਹੀਂ ਆ ਤੇ ਕੋਈ ਅਖੀਰਲਾ ਨਹੀਂ ਆ। ਮੈਨੂੰ ਲੱਗਦਾ ਜਿਉਂ-ਜਿਉਂ ਸਮਾਂ ਬੀਤਦਾ ਜਾਣਾ ਹੈ ਹਰਜੋਤ ਸਿੰਘ ਜੀ, ਤੇ ਇਹ ਲੱਗਦਾ ਵੀ ਏਦਾਂ ਹੋਰ ਕਈ ਕੇਸ, ਕਈ ਜਿਹੜੀਆਂ ਚੀਜ਼ਾਂ ਆ ਉਹ ਸਾਹਮਣੇ ਨਿਕਲਣਗੀਆਂ। ਅੱਜ ਰਿਪਬਲਿਕਨ ਨੈਸ਼ਨਲ ਕਮੇਟੀ ਨੇ ਵੋਟ ਕੀਤਾ ਆ ਯੂਨੈਨਿਮਸਲੀ, ਸਾਂਝੇ ਤੌਰ ਦੇ ਉੱਤੇ, ਵੀ ਉਹ ਜਿਹੜੀ ਕਮਿਸ਼ਨ ਆਫ ਪ੍ਰੈਜ਼ੀਡੈਂਸ਼ੀਅਲ ਡਿਬੇਟਸ ਆ ਉਸ ਦੇ ਵਿੱਚੋਂ ਵਿਦਡਰਾ ਕਰਨ ਜਾ ਰਹੇ ਆ। 1987 ਦੇ ਵਿੱਚ ਇੱਕ ਨਾਨ ਪ੍ਰੋਫਿਟ ਕਮਿਸ਼ਨ ਬਣਾਇਆ ਗਿਆ ਸੀਗਾ, ਜਿਸ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਦੌਰਾਨ ਦੋਨਾਂ ਧਿਰਾਂ ਦੇ ਜਿਹੜੇ ਅਖੀਰ ਦੇ ਵਿੱਚ ਰਹਿ ਜਾਂਦੇ ਉਮੀਦਵਾਰ ਆ, ਉਹਨਾਂ ਦੇ ਵਿੱਚ ਆਪਸੀ ਡਿਬੇਟ ਕਰਵਾਏ ਜਾਂਦੇ ਸੀ। ਬਹੁਤ ਸਾਰੇ ਲੋਕ ਉਹਨਾਂ ਨੇ ਇਹਨਾਂ ਡਿਬੇਟਸ ਨੂੰ ਸੁਣ ਕੇ ਆਪਣੀ ਵੋਟ ਪਾਉਣ ਦੀ ਰਾਏ ਜਿਹੜੀ ਆ ਉਹ ਬਣਾਈ ਆ, ਤੇ ਇਹ ਜਿਹੜੀ ਪਿਊ ਰਿਸਰਚ ਸੈਂਟਰ ਆ ਉਹਨਾਂ ਦੇ ਬਹੁਤ ਸਾਰੇ ਸਰਵੇ ਵੀ ਇਹੀ ਦੱਸਦੇ ਨੇ। ਰਿਪਬਲਿਕਨ ਨੈਸ਼ਨਲ ਕਮੇਟੀ ਕਹਿ ਰਹੀ ਆ ਵੀ ਜਿਹੜਾ ਇਹ ਜਿਹੜੀ ਇਹ ਕਮੇਟੀ ਬਣਾਈ ਆ ਡਿਬੇਟ ਕਰਵਾਉਣ ਵਾਲੀ, ਉਹਨਾਂ ਦੇ ਵਿੱਚ ਬਾਇਸ ਹੈਗਾ ਆ, ਤੇ ਇਸ ਲਈ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ 'ਚ ਭਾਗ ਨਹੀਂ ਲੈਣਗੇ। ਹਾਲ ਦੀ ਘੜੀ ਕਮੇਟੀ ਨੇ ਜਾਂ ਡੈਮੋਕ੍ਰੇਟ ਜਿਹੜੀ ਨੈਸ਼ਨਲ ਕਮੇਟੀ ਆ, ਉਹਨਾਂ ਨੇ ਇਸ ਦੇ ਉੱਤੇ ਕੋਈ ਟਿੱਪਣੀ ਜਿਹੜੀ ਉਹ ਨਹੀਂ ਦਿੱਤੀ। ਦੂਸਰਾ ਡਿਬੇਟ ਪਿਛਲੇ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਸ ਦੇ ਵਿੱਚ ਰਾਸ਼ਟਰਪਤੀ ਟਰੰਪ ਉਸ ਟਾਈਮ ਦੇ ਉੱਤੇ ਉਹਨਾਂ ਨੇ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਸੀਗਾ, ਕਿਉਂਕਿ ਟਰੰਪ ਹੁਣੀ ਉਦੋਂ COVID-19 ਦਾ ਇਨਫੈਕਸ਼ਨ ਹੋਇਆ ਸੀ, ਤੇ ਇਹ ਵਰਚੁਅਲ ਡਿਬੇਟ ਕਰਵਾਉਣਾ ਚਾਹੁੰਦੇ ਸੀ, ਜਿਸ ਤੋਂ ਰਾਸ਼ਟਰਪਤੀ ਟਰੰਪ ਨੇ ਉਸ ਟਾਈਮ ਤੇ ਇਨਕਾਰ ਕਰ ਦਿੱਤਾ ਸੀਗਾ। ਟਰੰਪ ਹੁਣਾਂ ਨੇ ਖੁਦ ਵੀ ਤੇ ਜਿਹੜੀ ਰਿਪਬਲਿਕਨ ਨੈਸ਼ਨਲ ਕਮੇਟੀ ਆ ਉਹਨਾਂ ਨੇ ਵੀ ਇਹ ਜ਼ਾਹਿਰ ਕੀਤੀ ਆ ਆਪਣਾ ਕਹਿ ਲਓ ਵੀ ਗਿਲਾ, ਵੀ ਤੁਸੀਂ ਜਿਹੜੇ ਜਿਨ੍ਹਾਂ ਤੋਂ ਡਿਬੇਟ ਕਰਵਾਉਂਦੇ ਆ
ਤੇ ਜਿਸ ਤਰੀਕੇ ਦੇ ਨਾਲ ਡਿਬੇਟ ਹੁੰਦੇ ਆ ਉਹ ਸਾਡੇ ਖਿਲਾਫ ਬਾਇਸਡ ਹੁੰਦੇ ਆ। ਇਸ ਲਈ ਹੁਣ ਅੱਜ RNC ਨੇ ਇਹ ਫੈਸਲਾ ਲਿਆ ਆ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਆ ਤੇ ਇਕੋਨਮੀ ਦੀ ਗੱਲ ਕਰਦੇ ਜਾਈਏ। ਜੀ, ਉਸ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਬਾਈਡਨ ਨੇ ਸਿੱਖਾਂ ਨੂੰ ਵਿਸਾਖੀ ਦੇ ਮੌਕੇ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਵਧਾਈ ਜਿਹੜੀ ਉਹ ਦਿੱਤੀ ਆ। ਉਹਨਾਂ ਨੇ ਟਵੀਟ ਵੀ ਕੀਤਾ ਸੋਸ਼ਲ ਮੀਡੀਆ ਦੇ ਜ਼ਰੀਏ। ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਸਾਊਥ ਏਸ਼ੀਅਨਸ ਸਪੈਸ਼ਲੀ ਸਿੱਖਸ ਆ, ਉਹਨਾਂ ਦੇ ਲਈ ਅੱਜ ਬਹੁਤ ਮਹੱਤਤਾ ਵਾਲਾ ਦਿਨ ਆ। ਵਿਸਾਖੀ ਵਾਲੇ ਦਿਨ ਸਿੱਖ ਫਾਰਮਲਾਈਜੇਸ਼ਨ ਆਫ ਦੀਅਰ ਕਮਿਊਨਿਟੀ ਉਸ ਨੂੰ ਜਿਹੜਾ ਉਹ ਮਨਾਉਂਦੇ ਹੈਗੇ ਆ। ਸੋ ਉਹਨਾਂ ਨੇ ਵਿਸਾਖੀ ਦੀ ਜਿਹੜੀ ਉਹ ਵਧਾਈ ਦਿੱਤੀ ਆ। ਸੋ ਚਲੋ ਇਹੀ ਸਹੀ। ਉੱਦਾਂ ਤਾਂ ਰਾਸ਼ਟਰਪਤੀ ਬਾਈਡਨ ਆ ਉਹ ਇਸ ਟਾਈਮ ਕਟਹਿਰੇ ਦੇ ਵਿੱਚ ਨੇ, ਕਿਉਂਕਿ ਲੋਕ ਬੜੇ ਤੰਗ ਪਰੇਸ਼ਾਨ ਨੇ ਖਾਸ ਕਰਕੇ ਮਹਿੰਗਾਈ ਨੂੰ ਲੈ ਕੇ, ਜਿਹਦੀ ਆਪਾਂ ਗੱਲ ਹੁਣ ਕਰਨ ਜਾ ਰਹੇ ਹਾਂ। ਸੋ ਕੱਲ ਡਾਓ ਜੋਨਸ ਵਗੈਰਾ ਉਹ ਥੋੜਾ ਜਿਹਾ ਤਾਂ ਗਏ ਸੀਗੇ, ਪਰ ਅੱਜ ਫਿਰ ਲੁੜਕਦੇ ਵਾਪਸ ਨੂੰ ਜਿਹੜੇ ਉਹ ਆ ਗਏ ਨੇ। ਤੇ ਡਾਓ ਜੋਨਸ ਦੇ ਵਿੱਚ ਅੱਜ 113 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ ਆ, 34,451 ਤੇ ਬੰਦ ਹੋਇਆ। S&P ਦੇ ਵਿੱਚ 54 ਪੁਆਇੰਟ ਘਟੇ, 4392 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ 200 ਤੇ 92 ਪੁਆਇੰਟ ਘਟਿਆ, 13,351 ਤੇ ਬੰਦ ਹੋਇਆ। ਸੋਨੇ ਦਾ ਭਾਅ $1977 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ 'ਚ ਵਾਧਾ ਦੇਖਿਆ ਜਾ ਰਿਹਾ ਆ, $106 ਪ੍ਰਤੀ ਬੈਰਲ ਦੇ ਉੱਤੇ ਕੀਮਤ ਪਹੁੰਚ ਚੁੱਕੀ ਆ। US ਦੇ 10 ਈਅਰ ਟ੍ਰੈਜਰੀ ਬੌਂਡ 2.83% ਦੇ ਉੱਤੇ ਰਹੇ। ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ ਫਿਰ 40,000 ਤੋਂ ਥੱਲੇ ਆਇਆ, 39,867 ਤੇ ਚੱਲ ਰਿਹਾ ਆ। $1 ਦੀ ਕੀਮਤ ਇੰਡੀਆ ਦੇ 76 ਰੁਪਏ ਤੇ 26 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਜੀ ਬਿਲਕੁਲ। ਸੋ ਇੱਥੇ ਹੀ ਸਾਡੇ ਹੁਣ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈਗੀ ਆ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।